ਕਹਿੰਦੇ ਮਾਣੂਕੇ ਕੋਠੀ ਵਿਵਾਦ ਦੇ ਵਿੱਚ NRI ਚਾਬੀਆਂ ਦਾ ਮੋਰਚਾ ਫਤਿਹ ਹੋ ਗਿਆ, ਪਰ ਨਾਲ ਲੋਕ ਸਵਾਲ ਵੀ ਚੁੱਕ ਰਹੇ ਨੇ ਵੀ ਮੋਰਚਾ ਤਾਂ ਚਲੋ ਲੋਕਾਂ ਦੇ ਸੰਘਰਸ਼ ਨੇ ਫਤਿਹ ਕਰ ਲਿਆ, ਪਰ ਜਿਹੜੇ ਲੋਕਾਂ ਨੇ ਇਹਨੂੰ ਕਬਜ਼ਾਉਣ ਦਾ, ਨੱਪਣ ਦਾ ਯਤਨ ਕੀਤਾ ਸੀ, ਉਹਨਾਂ ਤੇ ਕਾਰਵਾਈ ਕਦੋਂ ਹੋਊਗੀ? ਜੀ ਬਿਲਕੁਲ ਜੀ ਪ੍ਰਵੀਨ ਜੀ, ਕੱਲ ਦੇਰ ਸ਼ਾਮ ਨੂੰ ਕਹਿ ਲਈਏ ਜਾਂ ਰਾਤ ਢਲਦਿਆਂ ਕਹਿ ਦਈਏ ਕਿ ਮੋਰਚਾ ਫਤਿਹ ਹੋਣ ਦੀ ਖਬਰ ਆ ਗਈ ਜੀ। ਅਸਲ 'ਚ ਜਿੱਦਣ ਤੋਂ ਜਗਰਾਉਂ ਦਾ ਹੀਰਾ ਬਾਗ ਕਲੋਨੀ ਉਹ ਇਲਾਕਾ ਚਰਚਾ 'ਚ ਆਇਆ ਸੀਗਾ ਕਿ ਹਾਂ ਭਾਈ ਉੱਥੇ ਜਗਰਾਉਂ ਦੀ MLA ਬੀਬੀ ਮਾਣੂਕੇ ਦਾ ਦਫ਼ਤਰ ਹੈ ਜੀ ਉਸ ਕੋਠੀ ਦੇ ਵਿੱਚ, ਤੇ ਉਹ ਦਫ਼ਤਰ ਦੇ ਨਾਲ ਇਹ ਕੋਠੀ ਚਰਚਾ 'ਚ ਆ ਗਈ ਭਾਈ ਕਿ ਕੋਠੀ ਤਾਂ NRI ਜਾਂਦੀ ਹੈ ਤੇ ਉਹਦੇ ਪਰ ਕਬਜ਼ਾ ਹੈ ਜੀ। ਤੇ ਪਰ ਇਸ ਮਾਮਲੇ ਦੇ ਵਿੱਚ ਇੱਕ ਹੋਰ ਪਹਿਲੂ ਚਰਚਾ 'ਚ ਆਉਣ ਲੱਗ ਪਿਆ ਕਿ ਇਹ ਇੱਕ ਗਰੋਹ ਕੰਮ ਕਰਦਾ ਹੈ ਪੰਜਾਬ ਦੇ ਵਿੱਚ। ਠੀਕ ਹੈ। ਇਹ ਗਰੋਹ ਸਰਕਾਰ ਤੋਂ ਸਰਕਾਰ ਸ਼ਿਫਟ ਕਰ ਜਾਂਦਾ ਹੈ। ਜਿਹਦੀ ਸਰਕਾਰ ਆਉਂਦੀ ਹੈ ਉਹਨਾਂ ਦੇ ਚਿਹਰੇ ਮੂਹਰੇ ਲਾ ਕੇ ਇਹ ਗਰੋਹ ਉੱਧਰ ਚਲਾ ਜਾਂਦਾ ਹੈ ਜੀ। ਇਹ NRIਆਂ ਦੀਆਂ ਜਾਇਦਾਦਾਂ ਨੂੰ ਮਤਲਬ ਕਿ ਪਿੰਨ ਆਊਟ ਕਰਦੇ ਨੇ। ਪਿੰਨ ਆਊਟ ਕਰਨ ਤੋਂ ਬਾਅਦ ਫਿਰ ਉਹਨਾਂ ਦੇ ਉੱਤੇ ਕੋਈ ਨਾ ਕੋਈ ਪਰਚਾ ਦਰਜ ਕਰਾਉਂਦੇ ਨੇ, ਤੇ ਪਰਚਾ ਦਰਜ ਕਰਾਉਣ ਤੋਂ ਬਾਅਦ ਫਿਰ ਚੈੱਕ ਕਰਦੇ ਨੇ ਕਿ ਉਹ ਧਿਰ ਵਕੀਲ ਰਾਹੀਂ ਲੜੂਗੀ, ਆਪ ਆਊਗੀ, ਕੋਈ ਰਿਸ਼ਤੇਦਾਰ ਆਊਗਾ, ਕੌਣ ਸਾਹਮਣੇ ਆਉਂਦਾ ਹੈ, ਜਾਂ ਇਸ ਵਿਵਾਦ 'ਚ ਉਲਝਦੇ ਨਹੀਂ, ਬਚਦੇ ਨੇ। ਫਿਰ ਜਦੋਂ ਦੇਖਦੇ ਨੇ ਕਿ ਹਾਂ ਉਹਨਾਂ 'ਚ ਹਿੰਮਤ ਨਹੀਂ ਆਉਣ ਦੀ, ਸਾਹਮਣੇ ਕੁਛ ਨਹੀਂ, ਜਾਂ ਲੜਨਾ ਨਹੀਂ ਚਾਹੁੰਦੇ, ਜਾਂ ਕੋਈ ਇਸ ਨਹੀਂ ਪੈਣਾ ਚਾਹੁੰਦੇ, ਫਿਰ ਉਹਨਾਂ ਦੇ ਜ਼ਮੀਨਾਂ ਦੇ ਕਾਗਜ਼ ਤਿਆਰ ਕਰਕੇ ਜਾਂ ਉਹਨਾਂ ਦੀਆਂ ਕੋਠੀਆਂ ਪਲਾਟਾਂ ਦੇ ਕਾਗਜ਼ ਤਿਆਰ ਕਰਕੇ ਕਬਜ਼ਾਏ ਜਾਂਦੇ। ਪੰਜਾਬ ਦੇ ਵਿੱਚ NRI ਦੋ ਪਹਿਲੂਆਂ ਤੋਂ ਫਿਕਰਮੰਦ ਹੁੰਦਾ। ਠੀਕ ਹੈ ਜੀ। ਇੱਕ ਉਹਦਾ ਫਿਕਰ ਹੈਗਾ ਜੀ ਕਿ ਜਦੋਂ ਇੱਥੇ ਆਇਆ ਹੁੰਦਾ ਤਦ ਉਸ ਨੂੰ ਡਰ ਹੁੰਦਾ ਹੈ ਕਿ ਮੇਰਾ ਮਹੱਲੇ ਵਾਲਾ, ਮੇਰਾ ਕੋਈ ਰਿਸ਼ਤੇਦਾਰ, ਕੋਈ ਸ਼ਰੀਕ ਜਿਹਦੇ ਨਾਲ ਜਵਾਕ ਹੁੰਦਿਆਂ ਲੱਗਦੀ ਸੀ ਜਾਂ ਜ਼ਮੀਨ ਜਾਇਦਾਦ ਦੀ ਵੰਡ ਹੈ ਜਿਹਨੂੰ ਹਾਲੇ ਪਟਾਈ ਤੇ ਦਿੱਤੀ ਸੀ, ਉਹਦੇ ਨਾਲ ਜਿਹੜਾ ਕੋਈ ਲੈਣ ਦੇਣ ਦਾ ਪੰਗਾ ਚੱਲਦਾ, ਉਹ ਨਾ ਕਿਤੇ ਝਗੜ ਪਵੇ ਮੇਰੇ ਨਾਲ, ਉਹਦੇ ਨਾਲ ਕੋਈ 2-3 ਨਾ ਹੋ ਜਾਵੇ ਤੇ ਥਾਣੇ ਨਾ ਜਾਣਾ ਪੈ ਜਾਵੇ, ਲੈ ਵੀ ਇਹੀ ਕਹਿਣ ਪਾਸਪੋਰਟ ਜਮ੍ਹਾਂ ਕਰਾਓ ਜੀ, ਫਲਾਣਾ ਕਰਾਓ ਜੀ, ਹੈ ਨਾ। NRI ਇਹ ਨਾ ਵਿਵਾਦਾਂ ਤੋਂ ਡਰਦਾ, ਪਰ ਇਹ ਉਹ ਮਸਲਾ ਹੈ ਜਿਹਦੇ ਵਿੱਚ ਸਿੱਧੀਆਂ ਦੋ ਧਿਰਾਂ ਦੀ ਲੜਾਈ ਹੈ ਕਿ ਕੋਈ ਨਾ 57 ਹੋ ਜੂ, ਦੋਵਾਂ ਤੇ ਹੋ ਜਵੇ, ਆਪਾਂ ਅਗਲਾ ਪੰਗਾ ਲੈ ਲੈਂਦਾ ਕਿ ਲੈ ਲੈਂਦੇ NRI ਨਾਲ। ਪਰ ਜਿਹੜਾ ਦੂਜਾ ਪੰਗਾ ਹੈ ਕਿ ਮਤਲਬ ਕਿ ਤੁਹਾਡੇ ਤੇ ਪਰਚਾ ਦਰਜ ਹੋ ਗਿਆ, ਤੁਸੀਂ ਉੱਥੇ ਹੈ ਵੀ ਨਹੀਂ, ਤੁਹਾਡੇ ਤੇ ਕਿਸੇ ਤਰ੍ਹਾਂ ਦਾ ਵੀ ਕੋਈ ਦੋਸ਼ ਲਾ ਕੇ ਪਰਚਾ ਦਰਜ ਕਰ ਲਿਆ, ਤੇ ਜਦੋਂ ਤੁਸੀਂ ਵਿਦੇਸ਼ ਤੋਂ ਪਰਸੋਂ ਦਾ ਆਉਂਦੇ ਉਹਨੂੰ ਤੁਹਾਨੂੰ ਤੰਗ ਕੀਤਾ ਜਾਵੇ ਜਾਂ ਤੁਹਾਨੂੰ ਕਿਹਾ ਜਾਵੇ ਕਿ ਆਜੋ ਜੀ ਤੁਹਾਡੇ ਇਸ ਮਾਮਲੇ ਸੁਣਵਾਈ ਹੈ, ਵਿਦੇਸ਼ ਤੋਂ ਆਓ ਚਾਹੇ, ਹੈ ਨਾ। ਹਾਂ ਬਿਲਕੁਲ। ਉਹ ਜਿਹੜਾ ਪਰਚਾ ਦਰਜ ਹੁੰਦਾ ਉਹ ਅਪਰੋਚ ਤੋਂ ਬਿਨਾਂ, ਪਹੁੰਚ ਤੋਂ ਬਿਨਾਂ ਨਹੀਂ ਹੋ ਸਕਦਾ। ਉਹਦੇ ਲਈ ਤੁਹਾਨੂੰ ਥਾਣੇ ਕਚਹਿਰੀ, ਤਹਿਸੀਲਦਾਰ, MLA, ਮੰਤਰੀ ਸੰਤਰੀ, ਸਰਕਾਰ, ਸਿਆਸਤ, ਪੁਲਿਸ, ਉਹਨਾਂ ਤੱਕ ਅਪਰੋਚ ਚਾਹੀਦੀ ਹੈ। ਬਿਲਕੁਲ ਚਾਹੀਦੀ ਹੈ। ਤੇ ਜੇ ਉਹ ਅਪਰੋਚ ਨਾਲ ਹੁੰਦਾ ਤਾਂ ਉਹ ਅਪਰੋਚ ਵਾਲੇ ਬੰਦਿਆਂ ਨੂੰ ਵੀ ਕੋਈ ਦਾਣਾ ਪਾਇਆ ਜਾਂਦਾ ਕਿ ਜਨਾਬ ਚਾਹੇ ਤਾਂ ਸਿੱਧਾ ਹੀ ਇੰਨੇ ਕਰੋੜ ਦੀ ਜਾਇਦਾਦ ਹੈ, ਇਹ 'ਚੋਂ ਹਿੱਸਾ ਲੈ ਲਿਓ, ਜਾਂ ਇਹ 'ਚ ਸਾਡੇ ਨਾਲ ਬਰਾਬਰ ਭਾਗੀਦਾਰ ਬਣ ਜਾਓ, ਬਾਅਦ 'ਚੋਂ ਬਰਾਬਰ ਵੰਡ ਲਾਂਗੇ। ਸੋ ਉਹਦੇ ਲਈ ਸਮੇਂ ਦੀਆਂ ਸਰਕਾਰਾਂ ਉਸ ਸਮੇਂ ਦੀ ਸਿਆਸਤਦਾਨਾਂ ਦੇ ਉੱਤੇ ਉਂਗਲ ਉੱਠਦੀ ਰਹੀ ਆ ਕਿ NRIਆਂ ਨਾਲ ਆਹ ਧੋਖਾ, ਇਹਨਾਂ ਦੇ ਨਾਲ ਧੋਖਾ, ਇਸ ਲੀਡਰ ਦੀ ਸ਼ਹਿ ਤੇ। ਉਸੇ ਤਰ੍ਹਾਂ ਦਾ ਵਰਤਾਰਾ ਹੁਣ ਵਾਪਰਿਆ, ਤੇ ਹੁਣ ਵਰਤਾਰਾ ਵਾਪਰਿਆ ਤਾਂ ਉਹ ਕਰਮ ਸਿੰਘ ਜਿਹੜਾ ਆਪਣੇ ਆਪ ਨੂੰ ਵਕੀਲ ਵੀ ਦੱਸਦਾ ਸੀ, ਜਿਹੜਾ ਆਪਣੇ ਆਪ ਨੂੰ ਰਿਟਾਇਰਡ ਬੈਂਕ ਅਧਿਕਾਰੀ ਵੀ ਦੱਸਦਾ ਸੀ, ਉਹ ਕਿਵੇਂ ਖਤਾ ਖਾ ਗਿਆ ਜੀ? ਫਿਰ ਸਹੀ ਹੈ, ਬਿਲਕੁਲ। ਵਕੀਲ ਹੁੰਦਿਆਂ ਵੀ ਤੇ ਬੈਂਕ ਅਧਿਕਾਰੀ ਹੁੰਦਿਆਂ ਵੀ ਉਹ ਧੋਖੇ ਦਾ ਸ਼ਿਕਾਰ ਕਿਵੇਂ ਹੋ ਗਿਆ? ਤੇ ਉਹਨੇ ਜਦੋਂ ਦੇਖਿਆ ਕਿ ਬੀਬੀ ਮਾਣੂਕੇ ਇਹਦੇ ਵਿੱਚ ਫਸ ਰਹੀ ਹੈ, ਤੇ ਉਹ ਬੀਬੀ ਮਾਣੂਕੇ ਦਾ ਖਾਸ ਸੀ, ਤੇ ਬੀਬੀ ਮਾਣੂਕੇ ਉਸੇ ਨੂੰ ਚਾਬੀਆਂ ਦੇ ਕੇ ਕਹਿੰਦੀ ਦੋ ਜੀ ਮੈਂ ਤਾਂ ਚਾਬੀਆਂ ਸੌਂਪਤੀਆਂ। ਭਾਈ ਬੀਬੀ ਤੂੰ MLA ਆ ਜੀ, ਸਹੀ ਆ, ਤੂੰ ਉਸ ਹਲਕੇ ਦੀ ਮੁਖੀ ਹੈ, ਤੂੰ ਉਸ ਹਲਕੇ ਤੋਂ ਨੁਮਾਇੰਦਗੀ ਕਰਦੀ ਆ, ਪੰਜਾਬ ਦੇ 117 ਮੋਹਰੀ ਬੰਦਿਆਂ ਚੋਂ ਇੱਕ ਹੈ। ਤੂੰ ਕਹਿ ਕੇ ਚਾਬੀਆਂ ਤਾਂ ਮੇਰੇ ਕੋਲ ਨੇ, ਮੈਂ ਅਸਲੀ ਨੂੰ ਸੌਂਪੂਗੀ, ਆ ਜਾ ਕਰਮ ਸਿੰਘ, ਆ ਜਾ ਅਸ਼ੋਕ ਕੁਮਾਰ, ਆ ਜਾਓ NRI ਪਰਿਵਾਰੋ, ਆ ਜਾਓ। ਬਿਠਾਉਂਦੀ ਕਿ ਠੀਕ ਹੈ ਜੇ ਮੇਰੇ ਤੋਂ ਵੀ ਕੋਈ ਗਲਤੀ ਹੋਈ ਆ ਤਾਂ ਵੀ ਕੋਈ ਨਾ, ਪਰ ਮੈਂ ਤਾਂ ਕਿਰਾਏ ਤੇ ਲਿਆ ਸੀ, ਇਹਨਾਂ ਨੇ ਧੋਖਾਧੜੀ ਕੀਤੀ, ਹੁਣ ਇਹਨਾਂ ਨੂੰ ਕਰਾਊ ਅੰਦਰ ਤੇ ਚਾਬੀਆਂ ਦਊ ਤੁਹਾਨੂੰ। ਸਹੀ ਹੈ, ਬਿਲਕੁਲ। ਤੁਸੀਂ NRI ਪਰਿਵਾਰ, ਮੇਰੀਆਂ ਧੀਆਂ ਭੈਣਾਂ ਆਈਆਂ, ਮੇਰੀ ਸਤਿਕਾਰਤ ਬੀਬੀ ਆਈ ਆ, ਬੱਚੀ ਆਈ ਆ, ਮੈਂ ਇਹਨਾਂ ਦੀ ਗੱਲ ਵੀ ਸੁਣੂ, ਜੇ ਝੂਠੇ ਹੋਏ ਤਾਂ ਇਹਨਾਂ ਤੇ ਕਾਰਵਾਈ ਕਰੂੰ, ਜੇ ਕਰਮ ਸਿੰਘ ਤੂੰ ਤੇ ਤੇਰਾ ਅਸ਼ੋਕ ਕੁਮਾਰ ਕੰਮੂ ਝੂਠਾ ਹੋਇਆ ਤਾਂ ਇਹਨਾਂ ਨੂੰ ਉੱਧਰ ਅੰਦਰ ਦਊ ਤੇ ਇਹਨਾਂ ਨੂੰ ਕੋਠੀ ਦੇ ਅੰਦਰ ਭੇਜੂ ਜੀ। ਤੇ ਕਰਦੀ ਨਾ ਪਹਿਲ ਕਦਮੀ। ਸਹੀ, ਬਿਲਕੁਲ। ਤੇ ਕਰਮ ਸਿੰਘ ਨੂੰ ਚਾਬੀਆਂ ਸੌਂਪਣ ਦਾ ਕੀ ਮਤਲਬ ਸੀ ਜੀ? ਕਹਿੰਦੀ ਮੇਰਾ ਤਾਂ ਇਹਦੇ ਨਾਲ ਸਮਝੌਤਾ ਹੋਇਆ, ਮੈਂ ਜੀ ਤੋਂ ਲਈ ਸੀ, ਮੈਂ ਉਹਨੂੰ ਦੇਤੀ, ਮੇਰਾ ਮਾਮਲਾ ਖਤਮ। ਅੱਛਾ। ਤੇ ਕਰਮ ਸਿੰਘ ਪੂਰੇ ਚੋਣਾਂ ਦੇ ਵਿੱਚ, ਪੂਰੀ ਕਾਰਵਾਈ ਦੇ ਵਿੱਚ ਪਿਛਲੇ 10 ਸਾਲਾਂ ਤੋਂ ਕਿਹਦੇ ਮਗਰ ਫਿਰਦਾ ਸੀ? ਸਾਰਿਆਂ ਨੂੰ ਵੀਡੀਓ, ਫੋਟੋਆਂ, ਤਸਵੀਰਾਂ ਸਾਰੀਆਂ ਦਿਖੀ ਜਾਂਦੀਆਂ। ਤੇ ਇਸ ਲਈ ਲੋਕ ਤਾਂ ਕਹਿਣਗੇ ਚਾਹੇ ਤੁਹਾਡੀ ਮਨਸ਼ਾ ਨਾ ਵੀ ਹੋਵੇ ਕਬਜ਼ੇ ਦੀ ਜੀ, ਅਗਲੇ ਕਹਿਣਗੇ ਜੇ ਤੁਹਾਡੇ ਸਿਰ ਤੇ ਹੋਇਆ। ਇੱਕ ਪੰਜਾਬ ਦਾ ਰਾਜ ਸਿਹਤ ਮੰਤਰੀ ਰਿਹਾ ਡਾਕਟਰ ਰਮੇਸ਼ ਦੱਤ ਸ਼ਰਮਾ। ਠੀਕ ਹੈ ਜੀ।
ਚੋਣਾਂ ਦੇ ਦਿਨਾਂ ਤੋਂ ਪਹਿਲਾਂ ਜੇ ਕੋਡ ਆਫ ਕੰਡਕਟ ਨਹੀਂ ਲੱਗਿਆ ਸੀ ਕਿ ਉਹ ਆਪਣੇ ਹਲਕਿਆਂ 'ਚ ਵਿਚਰ ਰਿਹਾ ਸੀ, ਇੱਕ ਯੂਨੀਅਨ ਦਾ ਪ੍ਰਧਾਨ ਆਇਆ ਤੇ ਇੱਕ ਜਥੇਬੰਦੀ ਦਾ ਨੁਮਾਇੰਦਾ ਲਿਆਇਆ, ਕਹਿੰਦਾ ਜੀ ਆ ਠੇਕੇਦਾਰ ਆ, ਇਹਨੂੰ ਆਸ਼ੀਰਵਾਦ ਦੇ ਦਿਓ। ਜਨਤਕ ਸਮਾਗਮ ਦੇ ਵਿੱਚ ਮੀਡੀਆ ਵੀ ਬੈਠਾ, ਅਸੀਂ ਵੀ ਬੈਠੇ ਆ ਪੱਤਰਕਾਰ ਜੀ। ਉਹਨੂੰ ਮੰਤਰੀ ਨੂੰ ਕਹਿੰਦਾ ਜੀ ਇਹਨੂੰ ਆਸ਼ੀਰਵਾਦ ਦੇ ਦਿਓ। ਉਹਨੂੰ ਕਹਿੰਦਾ ਮੰਤਰੀ, ਕਹਿੰਦਾ ਹਾਂ ਵੀ ਤੇਰਾ ਕੋਈ ਕੰਮ ਹੈ? ਉਹ ਕਹਿੰਦਾ ਨਾ ਜੀ। ਤੇਰਾ ਕੋਈ ਮਸਲਾ ਆੜਿਆ? ਕਹਿੰਦਾ ਨਾ ਜੀ। ਕਹਿੰਦਾ ਜੇ ਕੋਈ ਕੰਮ ਨਹੀਂ, ਕੋਈ ਮਸਲਾ ਨਹੀਂ, ਫਿਰ ਆਸ਼ੀਰਵਾਦ ਕਾਹਦਾ? ਕਹਿੰਦਾ ਇਹਨੇ ਕਹਿਣਾ ਕਿ ਦੇਖ ਤੇ ਤੂੰ ਮੰਤਰੀ ਤੋਂ ਆਸ਼ੀਰਵਾਦ ਦਵਾਤਾ, ਬਾਹਰ ਮੇਰੇ ਨਾਂ ਤੇ ਜਾ ਕੇ ਪੈਸੇ ਲੈ ਲੈਣੇ ਇਹਨੇ, ਕਹਿੰਦਾ ਦਿੱਤੋ। ਕਹਿੰਦਾ ਜੇ ਗੱਲ ਆ ਕੋਈ ਸਿੱਧੀ ਦੱਸ ਮੈਨੂੰ। ਸੋ ਇਸ ਲਈ ਇਹਦਾ ਮਤਲਬ ਬੀਬੀ ਮਾਣੂਕੇ ਦੱਸਦੀ ਫਿਰ ਇਹਦੇ ਵਿੱਚ ਨਹੀਂ ਆ ਤਾਂ ਬੀਬੀ ਕਹਿੰਦੀ ਕਿ ਭਾਈ ਮੈਂ ਕਿਉਂ ਚਾਬੀਆਂ ਇਹਨੂੰ ਸੌਂਪਾਂ, ਮੈਂ ਤਾਂ ਮਾਮਲਾ ਹੁਣ ਪੁਲਿਸ ਨੂੰ ਬੁਲਾ ਕੇ ਨਿਬੇੜੂੰਗੀ। ਤੇ ਬੀਬੀ ਮਾਣੂਕੇ ਬਚਣ ਦੀ ਕੋਸ਼ਿਸ਼ ਕਰਦੀ ਗਈ ਤੇ ਇੱਧਰ ਕਰਮ ਸਿੰਘ ਆਪਣੇ ਆਪ ਨੂੰ ਪੀੜਤ ਦਿਖਾਉਣ ਦੇ ਲਈ ਅਸ਼ੋਕ ਕੁਮਾਰ ਦੇ ਖਿਲਾਫ FIR ਦਰਜ ਕਰਾਉਣ ਚਲੇ ਗਏ ਤੇ 1:30 ਵਜੇ ਪੰਜਾਬ ਪੁਲਿਸ ਕਿਹੜੀ ਜਾ ਕੇ FIR ਦਰਜ ਕਰਦੀ ਹੈ ਮੈਨੂੰ ਦੱਸ ਦਿਓ ਜਨਾਬ। ਹਾਂ ਬਿਲਕੁਲ। ਤੇ ਇਹ ਵੀ ਕਿਸੇ ਹੁਕਮ ਤੇ ਹੀ ਹੋਇਆ ਨਾ ਫਿਰ। ਚਲੋ ਦਰਜ ਹੋ ਕੇ ਉਹ ਆਪਣੇ ਆਪ ਨੂੰ ਪੀੜਤ ਦਿਖਾਉਣ ਲੱਗਾ ਕਿ ਮੇਰੇ ਨਾਲ ਤਾਂ ਲੁੱਟ ਹੋ ਗਈ ਜੀ, 12,36,000 ਜੇ ਉਹ ਜੀ, ਹੈ ਨਾ। ਤੇ ਪਰ ਪੰਜਾਬ ਦਾ ਮੀਡੀਆ, ਕੁਛ ਮੀਡੀਆ, ਪੰਜਾਬ ਦੀਆਂ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਜੀ, ਸਮਾਜਿਕ ਧਿਰਾਂ, ਉਸ ਇਲਾਕੇ ਦੇ ਕੁਝ ਸੂਝਵਾਨ ਨੁਮਾਇੰਦੇ, ਵੱਖੋ-ਵੱਖ ਪਾਰਟੀਆਂ, ਵੱਖ-ਵੱਖ ਸੰਗਠਨਾਂ ਦੇ, ਤੇ ਉਹਦੇ ਨਾਲ ਪੁਲਿਸ ਦੇ ਵਿੱਚੋਂ ਕੁਝ ਚੰਗੇ ਲੋਕ, ਇਹ ਸਾਰੀਆਂ ਧਿਰਾਂ ਨੇ ਪਹਿਰੇਦਾਰੀ ਕੀਤੀ ਤੇ ਰਾਜਨੀਤਿਕ ਪਾਰਟੀਆਂ ਨੇ ਮੌਜੂਦਾ ਸੱਤਾਧਾਰੀ ਧਿਰ ਨੂੰ ਘੇਰਨ ਦੇ ਲਈ ਉਸ ਪਰਿਵਾਰ ਨਾਲ ਖੜਨਾ ਮੰਨਿਆ। ਉਹਨਾਂ ਦੀ ਆਪਣੀ ਰਾਜਨੀਤੀ ਸੀ, ਚਾਹੇ ਅਕਾਲੀ ਆਏ, ਚਾਹੇ ਕਾਂਗਰਸੀ ਆਏ, ਚਾਹੇ ਖਹਿਰਾ ਖੜਿਆ ਤੇ ਚਾਹੇ ਕੋਈ ਹੋਰ ਖੜਿਆ, ਉਹ ਰਾਜਨੀਤੀ ਵੀ ਨਾਲ ਕਰ ਰਹੇ ਸੀ ਪਰ ਉਹ ਪਹਿਰੇਦਾਰੀ ਵੀ ਕਰ ਗਏ ਇਸ ਚੱਕਰ 'ਚ। ਇਹ ਸਾਰੇ ਦਬਾਅ ਦਾ ਨਤੀਜਾ ਸੀ ਕਿ ਕੱਲ ਬੰਦ ਕਮਰੇ 'ਚ SSP ਨੇ ਬਿਠਾ ਕੇ ਬੈਠਕ ਕੀਤੀ। ਠੀਕ ਹੈ। ਮੀਟਿੰਗ ਦੇ ਵਿੱਚ ਤਲਖੀ ਵੀ ਹੋਈ, ਤੂੰ ਮੈਂ ਵੀ ਹੋਈ, ਗਰਮਾ ਗਰਮੀ ਵੀ ਹੋਈ ਤੇ ਆਖਰ ਹੱਥ ਬੰਨ ਕੇ ਕਰਮ ਸਿੰਘ ਨੇ ਮਾਫੀ ਮੰਗ ਕੇ ਚਾਬੀਆਂ ਫੜਾ ਦਿੱਤੀਆਂ। ਤੇ ਉਹ ਚਾਬੀਆਂ ਫਿਰ ਪੁਲਿਸ ਅਧਿਕਾਰੀ ਨੇ ਉਸ ਬੀਬੀ ਨੂੰ ਤੇ ਉਹਦੀ ਨੂੰਹ ਨੂੰ ਸੌਂਪੀਆਂ ਜੀ। ਤੇ ਉਹਨਾਂ ਨੇ ਸਾਰਿਆਂ ਦਾ ਸਾਥ ਦੇਣ ਵਾਲਿਆਂ ਦਾ, ਜਿਸ ਵੀ ਰੂਪ 'ਚ ਜਿਹਨੇ ਵੀ ਸਾਥ ਦਿੱਤਾ, ਉਹਨਾਂ ਦਾ ਵੀ ਧੰਨਵਾਦ ਕੀਤਾ ਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਆਸ ਵੀ ਪ੍ਰਗਟਾਈ ਕਿ ਸਾਨੂੰ ਇਨਸਾਫ ਅਜੇ ਅਧੂਰਾ ਮਿਲਿਆ। ਮਾਨ ਸਾਹਿਬ ਤੋਂ ਉਮੀਦ ਹੈ ਕਿ ਜਿਹੜਾ ਨੇ ਇਹ ਧੋਖਾਧੜੀ ਕਰਨ ਦੀ ਕੋਸ਼ਿਸ਼ ਕੀਤੀ ਉਹ ਬਖਸ਼ੇ ਨਹੀਂ ਜਾਣਗੇ, ਚਾਹੇ ਉਹ ਕੁਰਸੀਆਂ ਵਾਲੇ ਹੋਣ, ਚਾਹੇ ਉਹ ਕਾਲੇ ਕੋਟ ਵਾਲੇ ਹੋਣ, ਚਾਹੇ ਉਹ ਆਪਣੇ ਆਪ ਨੂੰ ਵਕੀਲ ਦੱਸਦੇ ਨੇ, ਚਾਹੇ ਉਹ ਆਪਣੇ ਆਪ ਨੂੰ ਰਿਟਾਇਰਡ ਅਧਿਕਾਰੀ ਦੱਸਦੇ ਨੇ, ਚਾਹੇ ਉਹ MLA ਦੱਸਦੀ ਹੈ, ਚਾਹੇ ਉਹ ਕਹਿੰਦੀ ਸੀ ਪੁਲਿਸ ਸਾਡੀ ਹੈ, ਕਿ ਕਾਰਵਾਈ ਕਰਿਓ। ਹੁਣ ਤਾਂ ਮੰਨਾਂਗੇ ਕਿ ਘੱਟੋ ਘੱਟ ਇਹ ਇੱਕ ਚੀਟਿੰਗ ਦਾ ਮਾਮਲਾ ਹੈ, ਇਹ ਇੱਕ ਗੁਨਾਹ ਹੋਇਆ ਜੀ। ਸੋ ਇਸ ਲਈ ਉਹਦੀ ਗੁਨਾਹਗਾਰਾਂ ਨੂੰ ਸਜ਼ਾ ਤਾਂ ਮਿਲੇ, ਇਹ ਸਮਝੌਤਾ ਹੋ ਕੇ ਮਾਮਲਾ ਕਿਵੇਂ ਨਿਬੜ ਸਕਦਾ ਹੈ। ਸੋ ਇਸ ਲਈ ਕਹਿੰਦੀ ਚਾਬੀਆਂ ਮਿਲ ਗਈਆਂ, ਧੰਨਵਾਦ, ਪਰ ਅਜੇ ਕਾਰਵਾਈ ਬਾਕੀ ਹੈ, ਉਹਦੀ ਅਸੀਂ ਮੁੱਖ ਮੰਤਰੀ ਸਾਹਿਬ ਤੋਂ ਉਮੀਦ ਕਰਦੇ ਹਾਂ। ਸੋ ਦੇਖਦੇ ਹਾਂ ਵੈਸੇ ਮੁੱਖ ਮੰਤਰੀ ਸਾਹਿਬ ਕਿਵੇਂ ਕਾਰਵਾਈ ਕਰਨਗੇ। ਉਹ ਤਾਂ ਕਹਿੰਦੇ ਸੀ ਮੇਰੇ ਹੀਰੇ ਬੈਠੇ ਆ ਸਾਰੇ ਪੰਜਾਬ ਦੀ ਵਿਧਾਨ ਸਭਾ 'ਚ, ਜਿਹੜੇ ਕਹਿੰਦੀ ਇੱਧਰ 92 ਵਾਲੇ ਆ ਸਾਡੇ ਹੀਰੇ ਆ। ਤੇ ਮੈਂ ਹੈਰਾਨ ਸੀਗਾ ਕਿ ਕਮਾਲ ਹੈ ਜੀ, ਉਹਨਾਂ 'ਚ ਕਟਾਰੂ ਚੱਕ ਵੀ ਹੀਰਾ ਹੈ, ਉਹ 'ਚ ਵਿਜੇ ਸਿੰਗਲਾ ਵੀ ਹੀਰਾ ਹੈ, ਉਹ 'ਚ ਮਿੱਤਰ ਰਤਨ ਵੀ ਹੀਰਾ ਹੈ ਨਾ, ਉਹ 'ਚ ਸਰਾਰੀ ਵੀ ਹੀਰਾ ਹੈ। ਮਤਲਬ ਜੇ ਇਹੋ ਜਿਹੇ ਆਪ ਬੀਬੀ ਮਾਣੂਕੇ ਵੀ ਉੱਥੇ ਬੈਠੀ ਸੀ, ਜੇ ਇਹ ਸਾਰੇ ਹੀਰੇ ਨੇ ਫਿਰ ਇਹਨਾਂ ਦੇ ਪੱਥਰ ਰੋੜੇ ਕਿਹੋ ਜਿਹੇ ਹੋਣਗੇ, ਮੈਂ ਤਾਂ ਇਹ ਫਿਕਰ ਕਰਕੇ ਚਿੰਤਤ। ਜੀ ਬਿਲਕੁਲ ਬਿਲਕੁਲ।